ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਹੀਟ ਵੇਵ ਆ ਉਹ ਆ ਰਹੀ ਆ, ਹਿਸਟੋਰਿਕ ਹੀਟ ਵੇਵ ਆ, ਜਿਹਦੇ ਨਾਲ 120 ਡਿਗਰੀ ਟੈਂਪਰੇਚਰ ਵੀ ਕਈ ਏਰੀਏ ਦੇ ਵਿੱਚ ਪਹੁੰਚ ਜਾਊਗਾ। ਖਾਸ ਕਰਕੇ ਜੋ ਡੈਥ ਮਿਲਦੀ ਆ ਕੈਲੀਫੋਰਨੀਆ ਦੀ, ਉੱਥੇ 125 ਤੋਂ ਲੈ ਕੇ 130 ਡਿਗਰੀ ਤੱਕ ਇਸ ਵੀਕਐਂਡ ਦੇ ਦੌਰਾਨ ਜੋ ਟੈਂਪਰੇਚਰ ਆ ਉਹ ਪਹੁੰਚੂਗਾ। ਸੈਂਟਰਲ ਵੈਲੀ ਦੇ ਕੁਝ ਏਰੀਆ 'ਚ 117 ਡਿਗਰੀ ਤੱਕ ਜੋ ਟੈਂਪਰੇਚਰ ਆ ਉਹ ਪਹੁੰਚਣ ਦੀ ਆਸ ਹੈਗੀ ਆ। ਨੈਸ਼ਨਲ ਵੈਦਰ ਸਰਵਿਸ ਨੇ ਐਕਸੈਸਿਵ ਹੀਟ ਵਾਰਨਿੰਗ ਫੀਨਿਕਸ ਐਰੀਜ਼ੋਨਾ ਦੇ ਲਈ ਜਾਰੀ ਕੀਤੀ ਆ, ਜਿੱਥੇ ਕਿ ਐਤਵਾਰ ਨੂੰ ਜੋ ਹੀਟ ਆ ਉਹ 118 ਡਿਗਰੀ ਟੈਂਪਰੇਚਰ ਜੋ ਫਾਰਨਹਾਈਟ ਆ ਉੱਥੇ ਪਹੁੰਚ ਜਾਊਗੀ। ਕੁਝ ਏਰੀਆ 'ਚ 122 ਡਿਗਰੀ ਫਾਰਨਹਾਈਟ ਤੱਕ ਪਹੁੰਚਣ ਦੀ ਵੀ ਜਿਹੜੀ ਆ ਆਸ ਹੋ ਰਹੀ ਹੈਗੀ ਆ। ਬਹੁਤ ਸਾਰੇ ਨਾਰਦਰਨ ਕੈਲੀਫੋਰਨੀਆ ਦੇ ਏਰੀਏ ਆ ਜਿੱਥੇ ਕੂਲਿੰਗ ਸੈਂਟਰਸ ਓਪਨ ਅਪ ਕੀਤੇ ਗਏ ਆ। ਬਹੁਤ ਲੋਕ ਜੋ ਹੋਮਲੈਸ ਆ ਜਾਂ ਬਾਹਰ ਆ, ਉਹਨਾਂ ਨੂੰ ਠੰਡੇ ਰੱਖਣ ਦੇ ਲਈ ਕਿਉਂਕਿ ਸੈਕਰਾਮੈਂਟੋ ਦੇ ਵਿੱਚ ਵੀ ਸ਼ਨੀਚਰ ਐਤਵਾਰ ਨੂੰ 102 ਤੋਂ ਲੈ ਕੇ 110 ਡਿਗਰੀ ਤੱਕ ਜੋ ਟੈਂਪਰੇਚਰ ਆ ਉਹ ਪਹੁੰਚਣਾ ਹੈਗਾ ਆ। ਸੋ ਸੈਕਰਾਮੈਂਟੋ ਕਾਉਂਟੀ ਨੇ ਕੂਲਿੰਗ ਸੈਂਟਰਸ ਰੱਖੇ ਹੈਗੇ ਆ, ਉਹਨਾਂ ਦੀ ਲਿਸਟ ਤਾਂ ਬਹੁਤ ਲੰਮੀ ਹੈਗੀ ਆ, ਉਹ ਜਾਰੀ ਕੀਤੇ ਆ। ਤੇ ਆਪਰੇਸ਼ਨ ਆਵਰ ਜੋ ਆ ਸੈਮ ਤੇ ਬੋਨੀ ਪੈਨਲ ਕਮਿਊਨਿਟੀ ਸੈਂਟਰ, ਇਸੇ ਤਰ੍ਹਾਂ 2450 ਮੀਡੋਵੀਅਰ ਰੋਡ ਤੇ 3615 ਅਰਬਨ ਰੋਡ, ਇਹਨਾਂ ਸਾਰਿਆਂ ਦੇ ਏਰੀਏ ਦੇ ਵਿੱਚ ਕੂਲਿੰਗ ਸੈਂਟਰ ਰੱਖੇ ਗਏ ਆ, ਕਿਉਂਕਿ ਸੈਕਰਾਮੈਂਟੋ 'ਚ ਵੀ ਬਹੁਤ ਜ਼ਿਆਦਾ ਹੀਟ ਹੋਣੀ ਹੈਗੀ ਆ। ਸਿਟੀ ਆਫ ਐਲਗਰੋਵ ਵੀ ਇੱਕ ਕੂਲਿੰਗ ਸੈਂਟਰ ਖੋਲਣ ਜਾ ਰਿਹਾ ਬੈਕਫੋਰਡ ਕਮਿਊਨਿਟੀ ਕੰਪਲੈਕਸ ਦੇ ਵਿੱਚ, ਜੋ ਕਿ 9014 ਬਰੂਸਵਿਲ ਰੋਡ ਦੇ ਉੱਤੇ ਹੈਗਾ। ਫਰਾਈਡੇ ਤੋਂ ਲੈ ਕੇ ਮੰਡੇ ਤੱਕ ਇਹ ਸੈਂਟਰ ਖੁੱਲਾ ਰਹੂਗਾ, ਨੂਨ ਤੋਂ ਲੈ ਕੇ 8 ਵਜੇ ਸ਼ਾਮ ਤੱਕ। ਇਸੇ ਤਰ੍ਹਾਂ ਰੈਂਚੋ ਕੋਰਡੋਵਾ ਦੇ ਵਿੱਚ, ਸਿਟਰਸ ਹਾਈਟਸ 'ਚ, ਗੋਲਟ, ਫਾਲਸਮ, ਯੂਬਾ ਸਿਟੀ ਦੇ ਵਿੱਚ ਵੀ ਇੱਕ ਚਰਚ ਦੇ ਵਿੱਚ, ਨਿਊ ਬਿਗਨਿੰਗਸ ਬੀਸਲੀਅਨ ਚਰਚ ਜੋ ਮੈਰੀਜ਼ਵਿਲ 'ਚ ਆ, ਲਾਈਫ ਬਿਲਡਿੰਗ ਸੈਂਟਰ ਉਹ ਵੀ ਮੈਰੀਜ਼ਵਿਲ ਦੇ ਵਿੱਚ ਆ। ਇਸੇ ਤਰ੍ਹਾਂ ਸਟਰ ਕਾਉਂਟੀ ਦੇ ਵਿੱਚ ਇਹ ਸਾਰੇ ਏਰੀਏ ਜੋ ਜਿੰਨੇ ਕੁ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਆ, ਜੋ ਗਵਰਨਮੈਂਟ ਦੀਆਂ ਵੱਖ-ਵੱਖ ਏਜੰਸੀਜ਼ ਆ ਉਹ ਕੂਲਿੰਗ ਸੈਂਟਰ ਖੋਲਣ ਜਾ ਰਹੇ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਇਹ ਖਬਰ ਉਹਨਾਂ ਲੋਕਾਂ ਦੇ ਲਈ ਧਿਆਨ ਦੇ ਨਾਲ ਸੁਣਨ ਵਾਲੀ ਹੈ ਜਿਹੜੇ ਲੋਕ ਉਬਰ ਦਾ ਕੰਮ ਕਰਦੇ ਨੇ ਜਾਂ ਜਿਹੜੇ ਲੋਕ ਰਾਈਡ ਸ਼ੇਅਰ ਤੇ ਕੰਮ ਕਰਦੇ ਨੇ। ਰਾਈਡ ਸ਼ੇਅਰ ਦੇ ਉੱਤੇ ਜਾਂ ਉਬਰ ਡਰਾਈਵਰ ਨੇ ਇੱਕ ਖਿਡਾਰੀ ਨੂੰ ਗਲਤ ਤਰੀਕੇ ਨਾਲ ਹਾਈਵੇ ਤੇ ਉਤਾਰ ਦਿੱਤਾ ਤੇ ਉਸ ਖਿਡਾਰੀ ਨੂੰ ਪਿੱਛੋਂ ਇੱਕ ਕਾਰ ਦੀ ਫੇਟ ਵੱਜਣ ਕਰਕੇ ਉਹਦਾ ਐਕਸੀਡੈਂਟ ਹੋਇਆ ਤੇ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ। ਹੁਣ ਉਬਰ ਡਰਾਈਵਰ ਕੰਪਨੀ ਉੱਤੇ ਇਸ ਦਾ ਜਿਹੜਾ ਲਾ ਸੂਟ ਆ ਉਹ ਫਾਈਲ ਕੀਤਾ ਗਿਆ। ਪਤਾ ਲੱਗਿਆ ਕਿ ਇੱਕ ਬਿਜ਼ੀ ਹਾਈਵੇ ਦੇ ਪਾਸੇ ਛੱਡਣ ਤੋਂ ਬਾਅਦ ਕੈਲੀਫੋਰਨੀਆ ਦਾ ਇੱਕ ਐਥਲੀਟ ਆ ਜਿਹੜਾ ਜਿਹਦੀ ਉਮਰ 21 ਸਾਲ ਦੱਸੀ ਗਈ ਹੈ, ਉਹ ਮਾਰਿਆ ਗਿਆ ਤੇ ਇਹਦੇ ਮਾਤਾ ਪਿਤਾ ਨੇ ਰਾਈਡ ਸ਼ੇਅਰ ਕੰਪਨੀ ਤੇ ਜਿਹੜੀ ਕਿ ਉਬਰ ਦੱਸੀ ਗਈ ਹੈ ਉਹਦੇ ਤੇ ਲਾਪਰਵਾਹੀ ਤੇ ਗਲਤ ਮੌਤ ਦਾ ਜਿਹੜਾ ਜ਼ਿੰਮੇਵਾਰ ਹੋਣ ਦਾ ਦੋਸ਼ ਲਾਇਆ। ਤੇ ਹੁਣ ਕਿਹਾ ਗਿਆ ਕਿ ਕੋਰੀ ਹੰਟਰ ਜਿਹੜਾ ਕਿ 21 ਮਈ ਦੀ ਗੱਲ ਹੈ, ਜਦੋਂ ਉਹਨੂੰ ਦੁਪਹਿਰੇ ਤਕਰੀਬਨ 2:30 ਵਜੇ ਲਾਸ ਏਂਜਲਸ ਤੋਂ 50 ਮੀਲ ਦੂਰ ਦੱਖਣ ਪੂਰਬ ਦੇ ਵਿੱਚ ਹਾਈਵੇ 91 ਉੱਤੇ ਉਹ ਸਵਾਰ ਸੀਗਾ ਇੱਕ ਉਬਰ ਦੇ ਵਿੱਚ ਤੇ 5 ਹੋਰ ਸਵਾਰੀਆਂ ਦੇ ਨਾਲ। ਉਹਨੂੰ ਉਤਾਰ ਦਿੱਤਾ ਗਿਆ। ਜਦੋਂ ਉਹਨੂੰ ਉਤਾਰਿਆ ਗਿਆ ਤੇ ਉਸ ਤੋਂ ਕੁਛ ਟਾਈਮ ਬਾਅਦ ਹੀ, ਯਾਨੀ ਕਿ 10 ਮਿੰਟਾਂ ਬਾਅਦ ਜਾਂ 5 ਮਿੰਟਾਂ ਬਾਅਦ, ਕਿਉਂਕਿ ਉਹਨੇ ਉੱਥੇ ਚੱਲਣਾ ਸ਼ੁਰੂ ਕਰ ਦਿੱਤਾ ਸੀ, ਤਾਂ ਇੱਕ ਤੇਜ਼ ਰਫ਼ਤਾਰ ਕਰੋਲਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਸ ਦੀ ਥਾਂ ਮੌਤ ਹੋ ਗਈ। ਉਸ ਤੋਂ ਬਾਅਦ ਜਦੋਂ ਲਾਸ ਏਂਜਲਸ ਡੇਲੀ ਨਿਊਜ਼ ਦੇ ਵਿੱਚ ਜਿਹੜੀ ਖਬਰ ਛਪੀ ਹੈ ਉਹਦੇ ਮੁਤਾਬਕ ਹੰਟਰ ਜਿਹੜਾ ਉਹ ਫਾਸਟ ਲੇਨ ਦੇ ਵਿੱਚ ਚੱਲ ਰਿਹਾ ਸੀ ਜਦੋਂ ਉਹਨੂੰ ਟੋਇਟਾ ਕਰੋਲਾ ਨੇ ਟੱਕਰ ਮਾਰੀ ਹੈ। ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਬੁਲਾਰੇ ਨੇ ਮੈਕ ਕਲੈਚੀ ਤੇ ਉਹਨਾਂ ਨੇ ਇਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਡਰਾਈਵਰ ਮਦਦ ਕਰਨ ਲਈ ਤਾਂ ਰੁਕਿਆ ਪਰ ਉਹ ਜਿਹੜਾ ਹੰਟਰ ਨੂੰ ਬਚਾ ਨਹੀਂ ਸਕਿਆ। ਸੋ ਇਹ ਉਹਨਾਂ ਲੋਕਾਂ ਦੇ ਲਈ ਧਿਆਨ ਦੇਣ ਵਾਲੀ ਗੱਲ ਹੈ ਜਿਹੜੇ ਟੈਕਸੀ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਕਿ ਕਿਸੇ ਵੀ ਮੁਸਾਫਰ ਨੂੰ ਤੁਸੀਂ ਹਾਈਵੇ ਤੇ ਨਹੀਂ ਉਤਾਰਨਾ। ਜੇ ਕੋਈ ਇਸ ਤਰ੍ਹਾਂ ਦੀ ਮੰਗ ਵੀ ਕਰਦਾ ਤਾਂ ਉਹਨੂੰ ਐਗਜ਼ਿਟ ਲੈ ਕੇ ਹਾਈਵੇ ਤੋਂ ਪਾਸੇ ਤੁਸੀਂ ਉਤਾਰਨਾ। ਹੁਣ ਇਹ ਜਿਹੜੀ ਕੰਪਨੀ ਹੈ ਤੇ ਕਾਰ ਦਾ ਡਰਾਈਵਰ ਹੈ ਜਿਹੜਾ ਉਹਨੂੰ ਹੁਣ ਲਾ ਸੂਟ ਜਿਹੜਾ ਉਹਦਾ ਸਾਹਮਣਾ ਕਰਨਾ ਪੈਣਾ।